ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਵਣਚਾਰਕ ਮੀਆਂ ਆਸਫ ਅਲੀ ਤੇ ਖਾਸ ਲੋਕਾਂ ਦੇ ਨਾਲ ਮੁਲਾਕਾਤ ਦੇ ਸਿਲਸਿਲੇ 'ਚ ਅੱਜ ਫਿਰ ਮੈਂ ਖੜਾ ਇੱਕ ਵਾਰੀ ਭੇਖੇ ਵਾਲੇ ਮੋੜ ਤੇ। ਤੁਹਾਨੂੰ ਪਤਾ ਹੀ ਆ ਠੰਡੀਆਂ ਰਾਤਾਂ ਤੇ ਨਾਲ ਖਾਸ ਲੋਕਾਂ ਨਾਲ ਮੁਲਾਕਾਤਾਂ ਦਾ ਇਹ ਸਿਲਸਿਲਾ ਸ਼ੁਰੂ ਕੀਤਾ ਹੋਇਆ ਮੈਂ ਇੱਕ। ਤੇ ਅੱਜ ਮੈਂ ਆਇਆ ਭੇਖੇ ਵਾਲੇ ਮੋੜ ਤੇ ਇੱਕ ਬਾਬਾ ਜੀ ਨੂੰ ਮੈਂ ਦੇਖਿਆ, ਢੋਲ ਫੜਿਆ ਹੋਇਆ ਇਹਨਾਂ ਨੇ ਗਲ 'ਚ ਪਾਇਆ ਹੋਇਆ ਤੇ ਰਾਤ ਦਾ ਵੇਲਾ ਤੇ ਹਲੇ ਤੀਕ ਖੜੇ। ਦਿਨ ਦੇ ਟਾਈਮ ਇਹ ਆ ਕੇ ਸਵੇਰ ਨੂੰ ਬਹਿਣ ਸਮਝ ਆਉਂਦੀ ਆ ਗੱਲ ਕਿ ਲੋਕੀ ਆਉਂਦੇ ਆ ਲੈ ਜਾਂਦੇ ਆ। ਪਹਿਲੇ ਖੈਰ ਇਹਨਾਂ ਦਾ ਨਾਸ਼ਾ ਪੁੱਛ ਲਈਏ ਫਿਰ ਇਹਨਾਂ ਨੂੰ ਅਗਲੀ ਗੱਲ ਪੁੱਛਦੇ ਆ। ਕੀ ਨਾਂ ਜੀ ਤੁਹਾਡਾ? ਮੁਹੰਮਦ ਅਲੀ ਜੀ। ਤੇ ਕਿੱਥੋਂ ਆਏ ਹੋ? ਅਸਾਂ ਜ਼ਿਲ੍ਹਾ ਜਾਂਗੇ ਚ ਜੀ। ਅੱਛਾ, ਜ਼ਿਲ੍ਹਾ ਝੰਗ ਤੋਂ ਇੱਥੇ ਆਏ ਹੋਏ ਹੋ? ਹਾਂਜੀ। ਇਹ ਦੱਸੋ ਕਿ ਦਿਨ ਦੇ ਟਾਈਮ ਤੇ ਖੜੇ ਹੋਵੋਗੇ ਤੇ ਕੀ ਹੋਇਆ ਤੁਸੀਂ ਅੱਜ ਰਾਤ ਦੇ ਟਾਈਮ ਵੀ ਖੜੇ ਹੋ ਇੱਥੇ? ਸਾਰੇ ਵਜ੍ਹਾ ਇਹ ਜੀ ਬਈ ਦਿਨ ਨੂੰ ਇਸ ਵਾਸਤੇ ਖਲੋਤੇ ਹੁੰਦੇ ਆ ਬਈ ਕੋਈ ਅੱਲਾ ਦਾ ਮੋਦੀ ਆਉਂਦਾ ਸਾਨੂੰ ਲੈ ਜਾਂਦੇ ਨੇ ਵਿਆਹ ਸ਼ਿਆ ਵਾਲੇ ਤੇ ਉਹ ਇਸ ਵਜ੍ਹਾ ਤੋਂ ਮੁੜ ਕੋਈ ਲਿਖਾ ਸਿਖਾ ਜਾਂਦੇ ਨੇ। ਅਸਾਂ ਫਿਰ ਤਾਂ ਜਾਂਦੇ ਆ। ਅਸਾਂ ਮੁੜੋ ਇੱਥੇ ਬੈਠੇ ਰਹਿ ਜਾਂਦੇ ਆ, ਸਾਨੂੰ ਆਉਂਦੇ ਨੇ। ਆ ਸਿਰੇ ਕਰੋਨੇ ਦੀ ਵਜ੍ਹਾ ਤੋਂ ਸਾਨੂੰ ਹੁਣ ਕੰਮ ਬਹੁਤ ਮੱਠਾ ਹੋ ਗਿਆ ਤੇ ਹੁਣ ਅੱਲਾ ਖੈਰ ਰੱਖੇ ਆ ਹੁਣ ਕੰਮ ਅੱਗੋਂ ਹੌਲੋ ਚੱਲਣ ਸ਼ੁਰੂ ਹੋ ਗਿਆ। ਅੱਛਾ, ਕਰੋਨੇ ਨੇ ਕਰਕੇ ਤੁਹਾਡਾ ਹੀ ਨਹੀਂ ਹੋਰ ਲੋਕਾਂ ਦੇ ਵੀ ਬਹੁਤ ਕੰਮ ਖਰਾਬ ਕਰ ਦਿੱਤੇ, ਹਰ ਪਾਸੇ ਖਰਾਬ ਕੀਤਾ ਹੋਇਆ। ਤੇ ਯਾਨੀ ਕਰੋਨੇ ਦੀ ਵਜ੍ਹਾ ਤੋਂ ਕਿੰਨਾ ਡਿਸਟਰਬ ਹੋਇਆ ਤੁਹਾਡਾ ਕੰਮ? ਸਾਡਾ ਜੀ ਬਹੁਤ ਸਾਰਾ ਕੰਮ ਨਰਮ ਹੋ ਗਿਆ ਹੋਇਆ ਹੈ, ਬੜਾ ਸਾਰਾ ਹੋ ਗਿਆ। ਅੱਗੇ ਬਹੁਤ ਸਾਡਾ ਇੰਜ ਸਿਰ ਖੁਰਕਣ ਦਾ ਟਾਈਮ ਨਹੀਂ ਹੁੰਦਾ ਤੇ ਸਾਡੇ ਬੱਚੇ ਵੀ ਬੜੇ ਖੁਸ਼ ਹੁੰਦੇ ਹਨ। ਤੇ ਹੁਣ ਜਦੋਂ ਕਨੇ ਕਰੋਨਾ ਆਇਆ ਉਦੋਂ ਕਨੇ ਮੁੜ ਸਾਡੇ ਬੱਚੇ ਵੀ ਦੁਆਈ ਦਿੰਦੇ ਪਏ ਨੇ ਤੇ ਉਹ ਵੀ ਆਦੇ ਪੈਣ ਭਾਈ ਸਾਡਾ ਕੰਮ ਹੀ ਨਹੀਂ ਪਿਆ ਲੱਗਦਾ। ਤੇ ਅੱਲਾ ਦਾ ਵੀਬ ਕਰੇ ਸੀ ਹੁਣ ਦੁਆ ਮੰਗਦੇ ਖਲੋਤੇ ਆ, ਅੱਲਾ ਸਾਡਾ ਕੰਮ ਯਾਬ ਕਰੇ ਸੀ। ਅੱਛਾ, ਠੰਡ ਇੱਦੀ ਆ ਮੇਰੇ ਤੇ ਹੱਥਾਂ ਨਾਲ ਠਰੇ ਪਏ, ਠੰਡੇ ਹੋਏ ਪਏ, ਮੈਂ ਸਮਝ ਨਹੀਂ ਆ ਰਹੀ ਕੀ ਕਰਾਂ। ਕਦੀ ਮੈਂ ਜੇਬਾਂ 'ਚ ਪਾਉਂਦਾ, ਕਦੀ ਕਿੱਧਰ ਕਰਦਾ। ਤੇ ਤੁਸੀਂ ਦੇਖੋ ਇਹਨਾਂ ਦੇ ਹੱਥ ਵੀ ਕਿ ਇਸ ਬੰਦੇ ਨੇ ਸਾਡੇ ਸਾਹਮਣੇ ਢੋਲ ਵਜਾ ਰਿਹਾ ਸੀ, ਹੱਥ ਨਾਲ ਵਜਾ ਰਿਹਾ ਸੀ। ਇੰਨੀ ਮੇਰੇ ਹੱਥ ਠਰੇ ਪਏ ਆ, ਉਹਨਾਂ ਦੇ ਹੱਥ ਢੋਲ ਵਜਾ ਕੇ ਗਰਮ ਹੋਏ ਆ। ਯਾਨੀ ਗੱਲ ਇਹ ਹੈ ਕਿ ਮਿਹਨਤ ਆ ਨਾ, ਆਪਣੇ ਹੱਥ ਦੀ ਮਿਹਨਤ ਆ, ਬੰਦਾ ਕਰ ਰਿਹਾ ਖੜਾ। ਔਰ ਇੰਨੀ ਠੰਡ ਦੇ ਵਿੱਚ ਖੜੇ ਹੋਣ ਦਾ ਉਹਨਾਂ ਦਾ ਤੁਸੀਂ ਦੇਖੋ ਮਕਸਦ। ਮੈਂ ਜਿਹੜੀ ਗੱਲ ਉਹਨਾਂ ਨੂੰ ਪੁੱਛੀ ਕਿ ਦਿਨੇ ਤੇ ਤੁਹਾਨੂੰ ਕੋਈ ਲੈ ਜਾਂਦਾ, ਰਾਤ ਨੂੰ ਖੜੇ, ਉਹ ਕਹਿੰਦੇ ਖੜੇ ਇਸ ਲਈ ਕਿ ਚਲੋ ਕੋਈ ਆਏਗਾ, ਇਸ ਇੰਤਜ਼ਾਰ 'ਚ ਕਿ ਚਲੋ ਕੋਈ ਬੰਦਾ ਆਪਣਾ ਫੰਕਸ਼ਨ ਲਿਖਾ ਜਾਏਗਾ, ਅਗਲਾ ਆ ਕੇ ਸਾਨੂੰ ਦੱਸ ਜਾਏਗਾ। ਅਜੀ ਉਹ ਕੰਮ ਦੀ ਰੋਜ਼ੀ ਦੀ ਆਸ ਦੇ ਵਿੱਚ ਇੰਨੀ ਠੰਡ ਦੇ ਵਿੱਚ ਰਾਤ ਨੂੰ ਵੀ ਖੜੇ ਆ। ਤੁਸੀਂ ਬਾਬਾ ਜੀ ਦੀ ਉਮਰ ਦੇਖੋ, ਉਹਨਾਂ ਦਾ ਕੰਮ ਦੇਖੋ ਕਿ ਇੱਥੇ ਆ ਕੇ ਬੜਾ ਹੈਰਾਨ ਹੁੰਦੇ ਆ ਕਿ ਔਰ ਝੰਗ ਤੋਂ ਆਏ ਹੋਏ ਆ। ਯਾਨੀ ਆਪਣੇ ਬੱਚਿਆਂ ਲਈ ਰੋਜ਼ੀ ਕਮਾਉਣ ਲਈ ਉਹ ਬੰਦਾ ਝੰਗ ਤੋਂ ਇੱਥੇ ਆਇਆ ਹੋਇਆ ਵਾ ਤੇ ਉਹ ਰਾਤ ਨੂੰ ਇਸ ਲਈ ਘਰ ਨਹੀਂ ਜਾ ਰਿਹਾ ਕਿ ਹੋ ਸਕਦਾ ਚਲੋ ਕੋਈ ਗਾਹਕ ਇੱਥੇ ਆ ਜਾਵੇ ਤੇ ਮੈਨੂੰ ਲੈ ਜਾਵੇ। ਕਰੋਨੇ ਨੇ ਕੰਮ ਤੇ ਖਰਾਬ ਕੀਤੇ ਹੀ ਕੀਤੇ, ਉਹਨਾਂ ਦੇ ਕੰਮ ਵੀ ਖਰਾਬ ਹੋਏ, ਪਰ ਨਾਲ ਹੀ ਨਾਲ ਜਿਹੜਾ ਸਫੈਦਪੋਸ਼ ਤਬਕਾ ਸੀ ਉਹ ਬੜਾ ਬੁਰੀ ਤਰ੍ਹਾਂ ਮੁਤਾਸਰ ਵੀ ਹੋਇਆ। ਬਹਰਹਾਲ ਮੈਂ ਬਾਬਾ ਜੀ ਨੂੰ ਦੇਖ ਕੇ ਖੁਸ਼ੀ ਵੀ ਹੋਈ ਕਿ ਮਿਹਨਤ ਕਰਕੇ ਖਾ ਰਿਹਾ ਆਪਣੀ ਬੰਦਾ ਇੱਥੇ ਖੜਾ ਵਾ। ਮੈਂ ਤੁਸੀਂ ਇਹ ਦੇਖੋ ਕਿ ਮੈਂ ਢੋਲ ਦੇਖਿਆ, ਉਹਨਾਂ ਦਾ ਢੋਲ ਉਹ ਫੜ ਕੇ ਖੜੇ ਆ, ਇੱਥੇ ਮੰਗਦੇ ਨਹੀਂ ਖੜੇ, ਨਹੀਂ ਖਰਾਦ ਨਹੀਂ ਮੰਗੀ ਉਸ ਬੰਦੇ ਨੇ, ਕਿਸੇ ਦੇ ਕੋਲੋਂ ਜਾ ਕੇ ਕਿਸੇ ਦੇ ਅੱਗੇ ਹੱਥ ਨਹੀਂ ਚੱਕਿਆ ਕਿ ਯਾਰ ਮੈਨੂੰ ਕੁਛ ਦੇ ਜਾ। ਉਹ ਆਪਣੀ ਇੱਥੇ ਰੋਜ਼ੀ ਲਈ ਖੜਾ, ਰੋਜ਼ੀ ਰੋਟੀ ਲਈ ਖੜਾ। ਬਹਰਹਾਲ ਭੇਖੇ ਵਾਲੇ ਮੋੜ 'ਤੇ ਬਾਬਾ ਜੀ ਖੜੇ ਹੁੰਦੇ ਆ। ਢੋਲ ਦੀ ਕਦੀ ਤੁਹਾਨੂੰ ਜ਼ਰੂਰਤ ਪਵੇ ਕਿਸੇ ਕਿਸਮ ਦੀ, ਇਹਨਾਂ ਦਾ ਨੰਬਰ ਵੀ ਤੁਸੀਂ ਸਾਡੇ ਕੋਲੋਂ ਵੀ ਲੈ ਸਕਦੇ ਹੋ। ਆਪ ਵੀ ਆਓ ਤੇ ਇੱਥੇ ਆ ਕੇ ਲੈ ਜਾਓ। ਪੁਰਾਣੇ ਢੋਲ ਵਜਾਉਣ ਵਾਲੇ ਆ ਔਰ ਚੰਗੇ ਆਪਣੇ ਫੰਦ। ਅੱਛਾ ਦੱਸੋ ਜੀ। ਝੂਲੇਲਾਲ ਪਾਰਟੀ ਜੀ ਹੈ। ਅੱਛਾ, ਝੂਲੇਲਾਲ ਦੇ ਵੱਜਣ ਵਾਲੇ ਆ। ਤੇ ਕਿੰਨੇ ਬੰਦੇ ਤੁਹਾਡੀ ਟੀਮ 'ਚ? ਸਾਡੇ ਜੀ 10-12 ਬੰਦੇ ਹਨ ਟੀਮ ਦੇ ਤੇ ਬਿਹਤਰੀਨ ਜਣਾ ਅੱਜ ਢੋਲ ਵਜੇ ਸਾਂ ਡਾਢਾ ਸੋਹਣਾ ਕਰਕੇ ਉਹਨਾਂ ਨੂੰ ਕਰਕੇ ਸਾਂ ਕੰਮ। ਉਹਨਾਂ ਦਾ ਫੇਰ ਹੀ ਦਿਲ ਲੱਗ ਸੀ ਜੀ ਭਾਈ ਝੂਲੇਲਾਲ ਪਾਰਟੀ ਨੂੰ ਸੱਦਣ ਵਾਸਤੇ ਤੇ ਬਰਾਏ ਮਿਹਰਬਾਨੀ ਸਾਡਾ ਕੁਝ ਕੰਮ ਦੇ ਰੂ ਖਿਆਲ ਕਰਨ ਤੇ ਭਾਈ ਸਾਨੂੰ ਆਣ ਕੇ ਲੈ ਜਾਵੇ। ਜਿਹੜੀ ਤੁਸੀਂ ਆ ਦੇਖੋ, ਮੈਨੂੰ ਫਿਰ ਖੁਸ਼ੀ ਹੋ ਰਹੀ ਇਸ ਗੱਲ ਦੀ ਕਿ ਉਸ ਬੰਦੇ ਨੇ ਫਿਰ ਇਹੀ ਗੱਲ ਕੀਤੀ ਹੈ ਕਿ ਅਸੀਂ ਬਿਹਤਰੀਨ ਪਰਫਾਰਮ ਵੀ ਕਰਦੇ ਹਾਂ, 10 ਬੰਦੇ ਵੀ ਸਾਡੀ ਪਾਰਟੀ 'ਚ ਹੈਗੇ। ਪਰ ਅਗਲੀ ਅਪੀਲ ਵੀ ਉਹਨੇ ਇਹੀ ਕੀਤੀ ਕਿ ਸਾਨੂੰ ਆ ਕੇ ਕਿਸੇ ਕੰਮ 'ਤੇ ਲੈ ਜਾਓ। ਉਹਨੇ ਇਹ ਨਹੀਂ ਕਿਹਾ ਕਿ ਮੈਨੂੰ ਆ ਕੇ ਇੱਥੇ ਕੁਛ ਦੇ ਜਾਓ। ਬਹਰਹਾਲ ਐਸੇ ਲੋਕ ਮੁਸਤਹਿਕ ਵੀ ਆ, ਇਹਨਾਂ ਨੂੰ ਕੋਈ ਕਿਸੇ ਕਿਸਮ ਦਾ ਫੰਕਸ਼ਨ ਹੋਵੇ ਉਹ ਵੀ ਜ਼ਰੂਰ ਲੈ ਕੇ ਜਾਓ। ਨੰਬਰ ਵੀ ਇਹਨਾਂ ਦਾ ਤੁਹਾਨੂੰ ਦੇ ਦਾਂਗੇ। ਭੇਖੇ ਵਾਲੇ ਮੋੜ 'ਤੇ ਹੁੰਦੇ ਹੋ ਤੁਸੀਂ ਹਰ ਵੇਲੇ? ਸਾਡਾ ਜੀ ਬਰਕਤ ਮਾਰਕੀਟ ਹਾਂ, ਇਹਨਾਂ ਦਾ ਸਟਾਫ ਹੀ ਇਹੀ ਆ, ਜ਼ਰੂਰ ਆਓ। ਇੱਦਾਂ ਦੇ ਲੋਕ ਮੁਗਲੇ ਆਜ਼ਮ ਸ਼ਾਦੀ ਹਾਲ ਕੋਲ ਜੀ ਸਾਡਾ ਠੀਆ ਅੱਛਾ ਤੇ ਉੱਥੇ ਆ ਕੇ ਵਿਸ਼ਾਖ ਤੇ ਲੈ ਸਕਦੇ। ਬਹਰਹਾਲ ਜੀ ਇੱਦਾਂ ਦੇ ਲੋਕ ਜਿਹੜੇ ਆ ਵਾਕਈ ਇਮਦਾਦ ਦੇ ਵੀ ਸਹੀ ਮੁਸਤਹਿਕ ਤੇ ਇਹੀ ਲੋਕ ਆ, ਭਾਵੇਂ ਉਹ ਨਹੀਂ ਮੰਗਦੇ ਕਿਸੇ ਕੋਲੋਂ। ਉਹ ਹੈ ਨਾ ਕਿ ਜਿਹੜੇ ਮੁਸਤਹਿਕ ਲੋਕ ਆ ਉਹਨਾਂ ਨੂੰ ਤੁਸੀਂ ਉਹਨਾਂ ਦੇ ਸ਼ਕਲਾਂ ਤੋਂ ਪਛਾਣ ਲਓਗੇ। ਉਹ ਕਿਸੇ ਨੂੰ ਫੜ ਕੇ, ਕਿਸੇ ਨਾਲ ਲਿਪਟ ਕੇ, ਕਿਸੇ ਨੂੰ ਜੱਫਾ ਮਾਰ ਕੇ ਸਵਾਲ ਨਹੀਂ ਕਰਦੇ। ਇਹ ਸਾਡੇ ਦੀਨ 'ਚ ਵੀ ਫਰਮਾਇਆ ਗਿਆ।
ਤੇ ਇਸ ਲਈ ਇਹ ਲੋਕ ਵਾਕਈ ਮੁਸਤਹਿਕ ਆ, ਭਾਵੇਂ ਉਹ ਮੂੰਹ ਨਾ ਵੀ ਮੰਗਣ, ਪਰ ਸਾਡੀ ਇਮਦਾਦ ਦੇ ਵੀ ਮੁਸਤਹਿਕ ਇਹ ਆ। ਤੇ ਸਾਡੇ ਕੰਮਕਾਰ ਤੇ ਕਿਸੇ ਵੀ ਜਗ੍ਹਾ ਤੇ ਅਸੀਂ ਜੇ ਕਿਸੇ ਦੀ ਹੈਲਪ ਕਰ ਸਕਦੇ ਹਾਂ, ਕਿਸੇ ਨੂੰ ਰੈਫਰ ਕਰ ਸਕਦੇ ਹਾਂ, ਕਿਸੇ ਨੂੰ ਬੁਲਾ ਸਕਦੇ ਹਾਂ, ਤੇ ਇਦਾਂ ਦੇ ਲੋਕ ਯਕੀਨਨ ਮੁਸਤਹਿਕ ਆ ਇਸ ਚੀਜ਼